ਉਹ ਫਿਰ ਬੁੱਢਾ ਸਿੰਘ ਨੇ ਇਹ ਸਲੂਕ ਸਾਡੇ ਨਾਲ ਕੀਤਾ। ਉਹਨੇ ਆਖਿਆ ਵੀ ਹੁਣ ਆਵਾਮ ਬਹੁਤ ਆ ਗਈ ਆ, ਅਸਾਂ ਵੀ ਉੱਠ ਕੇ ਇਹਨਾਂ ਨਾਲ ਚਲੇ ਜਾਣਾ ਤੇ ਚਲੋ ਤੁਹਾਨੂੰ ਮੈਂ ਨਹਿਰ ਨਗਾ ਕੇ ਆਵਾਂ। ਪਰਾਂ ਸਾਡੇ ਪਿੰਡ ਮੁਸਲਮਾਨਾਂ ਦਾ ਬਿਆਸੀ, ਉਹਨੇ ਅੱਗੇ ਘੋੜੀ ਲਾ ਲਈ, ਉਹ ਅੱਗੇ ਰਾਹ ਕਰੀ ਜਾ, ਬੁੱਢੀਆਂ ਬੰਦੇ ਬੇਵਾ ਉਹ ਪਾਸੇ ਹੁੰਦੇ ਜਾਣ, ਅਸੀਂ ਗਾਂ ਤੁਰੇ ਗਏ। ਉਹ ਫਿਰ ਸਾਨੂੰ ਪਾਰ ਨਿਗਾਹ ਕੇ ਬੜਾ ਰੋਇਆ, ਬਹੁਤ ਜ਼ਿਆਦਾ ਰੋਇਆ ਤੇ ਖਤ ਵੀ ਕਰਦੇ ਰਹੇ ਵੀ ਸਾਨੂੰ ਡੱਲਾ ਨਹੀਂ ਭੁੱਲਣਾ, ਡੱਲਾ ਨਹੀਂ ਭੁੱਲਣਾ, ਡੱਲਾ ਨਹੀਂ ਭੁੱਲਣਾ। ਹਾਏ ਹਾਏ ਆਪਣੇ ਘਰ ਪਰਦੇਸੀਆਂ ਵਾਂਗੂ ਪਰਤਣ ਦਾ ਅਹਿਸਾਸ ਕਿਉਂ ਹੈ? ਮੈਂ 47 ਮਗਰੋਂ ਜੰਮਿਆ, ਮੇਰੇ ਪਿੰਡੇ ਲਾਸ ਕਿਉਂ ਹੈ? ਉਸ ਮੁੰਡੇ ਦਾ ਨਾਨੇ ਨੂੰ ਉਹਨੇ ਸੱਦਿਆ, ਉਹਨੇ ਆਖਿਆ ਮਹਿਰ ਜੀ ਆਪਣੀ ਮਸੀਤ ਪਾਓ, ਮਸੀਤ ਬਣਾਓ ਆਪਣੀ। ਮਸੀਤ ਬਣਾਤੀ, 2-4 ਦਿਨ ਅਸੀਂ ਉੱਥੇ ਨਮਾਜ਼ ਪੜ੍ਹਨ ਲੱਗ ਪਏ। ਕੋਈ ਨਹੀਂ ਆਖਿਆ ਵੀ ਕਿਉਂ ਪੜ੍ਹਦੇ ਜੀ। ਇਹ ਉਹ ਬੁੱਢਾ ਸਿੰਘ ਦਾ ਕੰਮ ਸੀ, ਮਸੀਤ ਪਵਾ ਕੇ ਗਿਆ। ਇੱਕੋ ਗੋਲੀ ਰਹਿਮਤ ਅਲੀ ਸਰਾਬਾ ਬਿਸਮਿਲ। ਫੂਲਾ ਸਿੰਘ, ਫੂਲਾ ਸਿੰਘ ਹੋ ਗਿਆ, ਬੁੱਢਾ ਸਿੰਘ, ਬੁੱਢਾ ਸਿੰਘ, ਸੰਤਾ ਸਿੰਘ, ਸੰਤਾ ਸਿੰਘ। ਉਹ 3 ਭਰਾ ਸਨ। ਆ ਪੱਕੀਆਂ ਉਤਰੇ ਤੁਸੀਂ, ਉਹ ਨਾਲ ਦਾ ਮਰੱਬਾ ਉਹਨਾਂ ਦਾ। ਫੂਲਾ ਸਿੰਘ ਦੇ ਵੱਡੇ ਮੁੰਡੇ ਦਾ ਹਾਕੂ ਸੀ। ਜਿਹੜਾ ਬੁੱਢਾ ਸਿੰਘ ਸੀ ਉਹਦੇ ਨਾਂ ਸ਼ੇਰ ਸਿੰਘ ਸੀ, ਸ਼ੇਰੋ। ਵੱਡੇ ਮੁੰਡੇ ਦਾ ਇੱਕ ਨਾਂ ਰਾਮਾ ਸੀ, ਇੱਕ ਨਾਂ ਮੱਖਣ ਸੀ, ਇੱਕ ਨਾਂ ਛਿੰਦਾ ਸੀ। ਅੱਧਾ ਹੱਥਾ ਫਿਰ ਬੁੱਢਾ ਸਿੰਘ ਹੁਣ ਆਪੇ ਰੱਖ ਲਿਆ ਤੇ ਅੱਧਾ ਹੱਥਾ ਸਾਡੇ ਬਾਬੇ ਨੇ ਦੇ ਦਿੱਤਾ ਸੀ ਉਹਨਾਂ ਨੇ। ਬਾਕੀ ਜਗਜੀਤ ਸਿੰਘ ਸੀ, ਕੁੰਨਣ ਸੀ, ਜੋਧੂ ਸੀ। ਅੱਛਾ, ਹਾਂਜੀ। ਪਰਾਂ ਸੇਵਾ ਸਿੰਘ ਸੀ, ਕੁੰਭ ਸੀ। ਬਿਨਾ ਕਸੂਰੋਂ ਪੀ ਨਹੀਂ ਸਕਦਾ, ਹਰ ਵਾਰੀ ਹੋਠਾਂ ਤੇ ਉਹ 5-4 ਭਰਾ ਸਨ, ਆਤਮਾ ਸਿੰਘ, ਅਰਜਨ, ਮੇਰ ਸਿੰਘ। ਅੱਛਾ, ਉਹ 5-6 ਭਰਾ ਉਹ ਸਨ। ਆ ਸਾਤੇ ਵਾਲਾ ਸੀ ਸਿੱਖ, ਉਹਦਾ ਨਾਂ ਸ਼ੇਰ ਸਿੰਘ ਸੀ। ਸ਼ੇਰ ਸਿੰਘ। ਤੇ ਉਹਦਾ ਚਾਚਾ ਸੀ ਪਰਲੇ ਪਾਸੇ ਰਹਿੰਦਾ, ਉਹਦਾ ਨਾਂ ਸੀ ਭਾਈ ਕਰਤਾਰ ਸਿੰਘ। ਤੇ ਉਹ ਜਿਹੜਾ ਸੰਤੂ ਭਲਵਾਨ ਸੀ ਉਹਦਾ ਇੱਕੋ ਮੁੰਡਾ ਸੀ, ਉਹਦਾ ਨਾਂ ਪਾਰ ਸਿੰਘ ਸੀ। ਤੇ ਲੱਭ ਕੇ ਨਾ ਉਹ ਝੁੰਨਾ ਵਾਲਿਆਂ ਦਾ ਕੋਈ ਜੀ ਲੱਭ ਕੇ ਕੀ ਕਰਨਾ? ਕਿਉਂਕਿ ਜੁਮੇ ਜਲਾ ਦਾ ਪੁੱਤ ਦਵਾ ਸਲਾਮ ਦਿੰਦਾ। ਹਾਏ ਹਾਏ ਹਾਏ, ਕੀ ਬਾਤ ਹੈ, ਕੀ ਬਾਤ ਹੈ, ਕੀ ਬਾਤ ਹੈ। ਬਜ਼ੁਰਗੋ, ਤੁਹਾਡੀ ਦੁਆ ਸਲਾਮ ਉਹਨਾਂ ਕੋਲ ਪਹੁੰਚ ਜਾਏਗੀ, ਪੂਰੀ ਕੋਸ਼ਿਸ਼ ਕਰਾਂਗੇ। ਪੌਣੀ ਸਦੀ ਗਵਾਚਣ ਮਗਰੋਂ ਰਾਵੀ ਪਾਰ ਲਿਬਾਸ ਕਿਉਂ ਹੈ? ਹਾਏ ਪੌਣੀ ਸਦੀ ਗਵਾਚਣ ਮਗਰੋਂ ਰਾਵੀ ਪਾਰ ਲਿਬਾਸ ਕਿਉਂ ਹੈ? अस्सलाम वालेकुम, सत श्री अकाल। मैं जी ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ ਔਰ ਤੁਸੀਂ ਜੁੜੇ ਹੋ ਪੰਜਾਬੀ ਲਹਿਰ ਦੇ ਨਾਲ। ਆਪਾਂ ਕੋਸ਼ਿਸ਼ ਕਰੀਦੀ ਹੈ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਜਾ ਕੇ ਉਹਨਾਂ ਆਈ ਵਿਟਨੈਸ ਨੂੰ, ਉਹਨਾਂ ਗਵਾਹਾਂ ਨੂੰ ਲੱਭ ਕੇ ਤੁਹਾਡੇ ਰੂਬਰੂ ਪੇਸ਼ ਕਰਨ ਦਾ, ਜਿਹੜੇ ਜਿਨ੍ਹਾਂ ਨੇ ਅਨਮੰਡਿਆ ਪੰਜਾਬ ਵੇਖਿਆ, ਉਹ ਵੇਲਾ ਵੇਖਿਆ ਜਦੋਂ ਪਿਆਰ ਮੁਹੱਬਤ ਅਮਨ ਸੀ, ਜਦੋਂ ਸਾਰੇ ਹੀ ਪੰਜਾਬੀ ਇੱਥੇ ਰਾਜ ਕਰਨ ਵਾਲੇ ਬਾਹਰ ਦੇ ਲੋਕਾਂ ਦੇ ਖਿਲਾਫ ਇਕੱਠੇ ਖੜੇ ਸੀ। ਲੇਕਿਨ ਉਸ ਤੋਂ ਬਾਅਦ ਜਦੋਂ ਵੰਡ ਹੋਈ, ਜਿਹਨੂੰ ਆਪਾਂ ਆਜ਼ਾਦੀ ਵੀ ਕਹਿੰਦੇ ਆ, ਜਿਹਨੂੰ ਇਹ ਲੋਕ ਉਜਾੜਾ ਵੰਡ ਵੀ ਆਖਦੇ ਨੇ, ਫਿਰ ਆਪਾਂ ਇੱਕ ਦੂਸਰੇ ਦੇ ਖਿਲਾਫ ਹੋਏ ਔਰ ਉਹਦੇ ਵਿੱਚ ਕਤਲੋ ਗਾਰਤ ਤੋਂ ਬਾਅਦ ਇੱਕ ਲੰਬੀ ਚੌੜੀ ਦੁਸ਼ਮਣੀ ਵੀ ਆਪ ਜੀ ਦੇ ਸਾਹਮਣੇ ਹੈ। ਲੇਕਿਨ ਇਸ ਦੁਸ਼ਮਣੀ ਨੇ ਪੰਜਾਬ ਨੂੰ ਵੰਡ ਕੇ ਰੱਖਤਾ ਔਰ ਇਸ ਵੰਡੇ ਹੋਏ ਪੰਜਾਬ ਦੇ ਵਿੱਚ ਆਪਾਂ ਵੇਖਦੇ ਹਾਂ ਕਿ ਸਾਨੂੰ ਹਿਸਟਰੀ ਦੇ ਉੱਪਰ ਮੁਕੰਮਲ ਜਿਹੜੀ ਹੈ ਉਹ ਚੀਜ਼ ਨਹੀਂ ਦੱਸੀ ਜਾਂਦੀ। ਸਾਨੂੰ ਇਹ ਤਾਂ ਦੱਸਿਆ ਜਾਂਦਾ ਹੈ ਕਿ ਕਿਸ ਤਰ੍ਹਾਂ ਆਪਸ ਦੇ ਵਿੱਚ ਅਸੀਂ ਲੜੇ ਹਾਂ, ਪੇੜੇ ਹਾਂ, ਲੇਕਿਨ ਇਹ ਨਹੀਂ ਦੱਸਿਆ ਜਾਂਦਾ ਕਿ ਉਸ ਤੋਂ ਪਹਿਲੇ ਅਮਨ ਮੁਹੱਬਤ ਪਿਆਰ ਸਾਡਾ ਕਿਸ ਤਰ੍ਹਾਂ ਸੀ। ਇਸੇ ਹੀ ਵੰਡ ਦੇ ਵਿੱਚ ਅਸੀਂ ਕੀ ਕੁਛ ਖੋਇਆ, ਆਓ ਜਾਣਦੇ ਹਾਂ ਬਜ਼ੁਰਗਾਂ ਦੇ ਕੋਲੋਂ। ਬਾਬਾ ਜੀ ਕੀ ਹਾਲ ਚਾਲ ਨੇ? ਠੀਕ ਹੋ? ਅੱਲਾ ਦਾ ਸ਼ੁਕਰ, ਤਬੀਅਤ ਸੇ ਠੀਕ ਜੇ? ਅਲਹਮਦੁਲਿਲਾ ਜੀ। ਬਜ਼ੁਰਗੋ, ਕੀ ਨਾਂ ਤੁਹਾਡਾ? ਮੇਰਾ ਨਾਂ ਗੁਲਾਮ ਮੁਹੰਮਦ ਆ। ਗੁਲਾਮ ਮੁਹੰਮਦ। ਤੁਹਾਡੇ ਵਾਲਦ ਸਾਹਿਬ ਦਾ ਕੀ ਨਾਂ ਜੀ? ਜੁਮਾ ਜਲਾ। ਜੁਮਾ ਜਲਾ। ਹਾਂਜੀ, ਜਲਾ ਸਾਂ ਅਸੀਂ। ਅੱਛਾ ਅੱਛਾ। ਹਾਂਜੀ। ਤੁਹਾਡੇ ਦਾਦੇ ਜੀ ਦਾ ਨਾਮ ਤੁਹਾਨੂੰ ਯਾਦ? ਉਹਦਾ ਨਾਂ ਰੂੜਾ ਸੀ। ਰੂੜਾ। ਅੱਛਾ ਬਜ਼ੁਰਗੋ, ਇਸ ਵੇਲੇ ਆਪਾਂ ਜਿੱਥੇ ਬੈਠੇ ਹਾਂ, ਹਾਂਜੀ, ਆ ਪਿੰਡ ਦਾ ਕੀ ਨਾਂ ਜੇ? ਇਹ ਜਰਮੀ ਡੱਲਾ। ਜੰਮੀ ਡੱਲਾ। ਹਾਂਜੀ। ਅੱਛਾ। ਤੇ ਚੱਕ 83 ਚੱਕ ਨੰਬਰ 83 ਆਰਬੀ ਰੱਖ ਬ੍ਰਾਂਚ, ਜ਼ਿਲ੍ਹਾ ਨਨਕਾਣਾ ਸਾਹਿਬ। ਹਾਂਜੀ, ਇਦਾਂ ਹੀ ਸ਼ੇਖੂਪੁਰਾ, ਜ਼ਿਲ੍ਹਾ ਸ਼ੇਖੂਪੁਰਾ। ਸ਼ਾਹਕੋਟ। ਅੱਛਾ, ਚਲੋ ਬਜ਼ੁਰਗੋ, ਹੁਣ ਜ਼ਿਲ੍ਹਾ ਨਨਕਾਣਾ ਸਾਹਿਬ ਹੋ ਗਿਆ। ਆਹੋ, ਉਹ ਹੋ ਗਿਆ ਨਾ। ਠੀਕ ਹੋ ਗਿਆ। ਬਜ਼ੁਰਗੋ, ਤੁਸੀਂ ਇੱਥੋਂ ਦੇ ਵਸਿੰਦੇ ਹੋ ਕਿ ਉਧਰੋਂ ਆਏ ਹੋ? ਹਾਂਜੀ। ਇੱਥੋਂ ਦੇ ਵਸਿੰਦੇ ਹੋ ਕਿ ਉਧਰੋਂ ਆਏ ਹੋ? ਇੱਧਰ ਦੇ ਵਸਿੰਦੇ ਸਨ। ਤੁਸੀਂ ਵਸਿੰਦੇ ਹੋ? ਹਾਂਜੀ। ਠੀਕ ਹੋ ਗਿਆ। ਤੇ ਇੱਥੇ ਜਿਹੜੇ ਲੋਕ ਰਹਿੰਦੇ ਸੀ 47 ਤੋਂ ਪਹਿਲੇ, ਹਾਂਜੀ, ਉਹਨਾਂ ਨਾਲ ਕਿੱਦਾਂ ਦਾ ਵਸੇਬ ਸੀਗਾ? ਬੜਾ ਚੰਗਾ ਸੀ। ਅੱਛਾ। ਹਾਂਜੀ।
ਆਪਸ 'ਚ ਦੀਵਾਲੀਆਂ, ਈਦਾਂ, ਸ਼ਬਰਾਤਾਂ ਕਿੱਦਾਂ ਮਨਾਉਂਦੇ ਸੀਗੇ? ਹਾਂ, ਕਰਦੇ ਸੀ। ਮਿਸਾਲ ਤਾਂ ਜਿਹਦੇ ਨਾਲ ਦਿਲ ਰਲਦਾ ਸੀ ਉਹਦੇ ਵਿਆਹ ਸ਼ਾਦੀ ਤੇ ਰੋਟੀ ਕਹਿਣੀ। ਹਲਾਲ ਤਾਂ ਨਹੀਂ ਸੀ ਨਾ ਖਾਂਦੇ, ਇੱਕ ਮਿਸਾਲ ਆ, ਤੇ ਮੰਨ ਲੈਂਦੇ ਸੀ। ਹਾਂਜੀ, ਤੇ ਇਹ ਵੀ ਉਧਰ ਉਧਰ ਹੀ ਮੰਨ ਲੈਂਦੇ ਸੀ, ਗੱਲਾਂ ਬਾਤਾਂ ਕਰਦੇ ਸੀ, ਬਹੁਤ ਚੰਗਾ। ਜਿਵੇਂ ਮਿਸਾਲ ਤਾਂ ਹੁਣ ਇੱਥੇ ਆ ਮੁਸਲਮਾਨ ਸਾਰੇ ਅਸੀਂ, ਜਿਵੇਂ ਇਸ ਤਰ੍ਹਾਂ ਸੀ ਉਦੋਂ ਵੀ ਇਸੇ ਤਰ੍ਹਾਂ ਸੀ। ਕਿੰਨੇ ਘਰ ਸਿੱਖਾਂ ਦੇ ਸੀ ਤੇ ਕਿੰਨੇ ਕੁ ਘਰ ਮੁਸਲਮਾਨਾਂ ਦੇ ਸੀ? ਮੁਸਲਮਾਨਾਂ ਦੇ ਘਰ ਤੇ ਸੀ ਕਮੀਆਂ ਕਰ ਰਹਿੰਦੇ ਸੀ, ਕੋਈ ਜਲਾ, ਕੋਈ ਮੋਚੀ, ਕੋਈ ਤੇਲੀ, ਹੈ ਜੀ। ਤੇ ਬਾਕੀ ਜਿਹੜੇ ਸਨ ਉਹ ਸਾਰਾ ਪਿੰਡ ਤੁਹਾਡੀ ਬਰਾਦਰੀ ਦਾ ਸੀ। ਅੱਛਾ। ਹਾਂਜੀ, ਇੱਕ ਘਰ ਰਾਈਆਂ ਦਾ ਇੱਥੇ ਸ਼ਹਿਰ ਸੀ, ਉਹ ਵੀ ਇੱਧਰ ਦੇ ਵਸਿੰਦੇ ਸਨ। ਨੰਬਰਦਾਰ ਕੌਣ ਸੀ ਪਿੰਡ ਦਾ? ਬਾਜ ਸੀ ਲੰਬੜਦਾਰਾਂ ਦਾ, ਸਿੱਖ। ਬਾਜ? ਬਾਜ ਸਿੰਘ। ਹਾਂਜੀ। ਅੱਛਾ। ਉਹ ਆਪਣੇ ਅਸਲਾਂ ਦੇ ਮੁੰਡਿਆਂ ਕੋ ਹਾਤਾ ਪਰਲੇ ਪਾਸੇ ਜਿੱਧਰ ਸਾਈਆਂ ਦੇ ਪਾਸੇ ਵੱਲ ਮੂੰਹ ਨਿਕਲਿਆ ਨਾ, ਉਹ ਹਾਤਾ ਸੀ ਉਹਦਾ, ਬਾਜ ਸਿੰਘ ਦਾ। ਬਾਜ ਸਿੰਘ ਦਾ। ਹਾਂਜੀ, ਠੀਕ ਉਹ ਹੈ। ਲੰਬੜਦਾਰ। ਹੋਰ ਕਿਹੜੇ ਨਾਮੀ ਗ੍ਰਾਮੀ ਸ਼ਖਸ ਇੱਥੇ ਕੌਣ ਕੌਣ ਰਹਿੰਦੇ ਸੀ ਸਿੱਖਾਂ 'ਚ? ਹਾਂਜੀ, ਹੋਰ ਨਾਮੀ ਗ੍ਰਾਮੀ ਕਿਹੜੇ ਕਿਹੜੇ ਸ਼ਖਸ ਰਹਿੰਦੇ ਸੀ ਇੱਥੇ? ਇਹ ਹੋਰ ਨਾਮੀ ਕਰਾਮੀ ਇੱਥੇ ਝੁੰਨਾ ਵਾਲੇ ਸਨ। ਝੁੰਨਾ ਵਾਲੇ? ਫੂਲਾ ਸਿੰਘ। ਫੂਲਾ ਸਿੰਘ ਹੋ ਗਿਆ। ਬੁੱਢਾ ਸਿੰਘ। ਬੁੱਢਾ ਸਿੰਘ। ਸੰਤਾ ਸਿੰਘ। ਸੰਤਾ ਉਹ ਸਿੰਘ। 3 ਭਰਾ ਸਨ। ਆ ਪੱਕੀਆਂ ਉਤਰੇ ਤੁਸੀਂ, ਉਹ ਨਾਲ ਦਾ ਮੁਰੱਬਾ ਉਹਨਾਂ ਦਾ। ਅੱਛਾ। ਹਾਂ, ਸਹੀ ਹੋ। ਉਹਦੇ ਫੂਲਾ ਸਿੰਘ ਦੇ ਵੱਡੇ ਮੁੰਡੇ ਦਾ ਹਾਕੂ ਸੀ। ਹਾਕੂ। ਤੇ ਜਿਹੜਾ ਬੁੱਢਾ ਸਿੰਘ ਸੀ ਉਹਦੇ ਨਾਂ ਸ਼ੇਰ ਸਿੰਘ ਸੀ, ਸ਼ੇਰੋ। ਵੱਡੇ ਮੁੰਡੇ ਦਾ ਇੱਕ ਨਾਂ ਰਾਮਾ ਸੀ, ਇੱਕ ਨਾਂ ਮੱਖਣ ਸੀ, ਇੱਕ ਨਾਂ ਛਿੰਦਾ ਸੀ। ਅੱਛਾ। ਹਾਂਜੀ, ਤੇ ਉਹ ਜਿਹੜਾ ਸੰਤੂ ਭਲਵਾਨ ਸੀ ਉਹਦਾ ਇੱਕੋ ਮੁੰਡਾ ਸੀ, ਉਹਦਾ ਨਾਂ ਪਾਰ ਸਿੰਘ ਸੀ, ਪਾਰੂ। ਅੱਛਾ, ਭਾਰੂ ਭਾਰੂ ਕਹਿੰਦੇ ਸੀ। ਹਾਂਜੀ, ਹੂੰ। ਉਹ ਮੇਰਾ ਹਾਣੀ ਤਰਾਣੀ ਸੀ ਉਹ ਵੀ। ਅੱਛਾ। ਹਾਂਜੀ। ਕੋਈ ਯਾਰ ਬੇਲੀ ਵੀ ਆਇਆ ਸੀ? ਆਹੋ ਜੀ, ਯਾਰ ਬੇਲੀ ਤੋਂ ਬਹੁਤ ਸਨ। ਜਿਨ੍ਹਾਂ ਵਿੱਚੋਂ ਉਹ ਇਹਨਾਂ ਨਾਲ ਤਾਂ ਬਹੁਤਾ ਹੀ ਨਿੰਦਾ ਭਾਜੀ ਸੀ ਨਾ, ਜਿਹਨਾਂ ਦਾ ਮੈਂ ਨਾਂ ਲਿਆ। ਅੱਛਾ, ਭਾਰੂ ਹੋਰਾਂ ਨਾਲ? ਆ ਫੂਲਾ ਸਿੰਘ ਦਾ, ਬੁੱਢਾ ਸਿੰਘ ਦਾ, ਅੱਛਾ। ਸੰਤਾ ਸਿੰਘ ਦਾ। ਤੇ ਉਹ ਵੀ ਪਰਾਂ ਵੀ ਉਹਨਾਂ ਦੇ ਸੀ। ਆਤਮਾ ਸਿੰਘ। ਉਹ 5-4 ਭਰਾ ਸਨ, ਆਤਮਾ ਸਿੰਘ, ਅਰਜਨ, ਮੇਰ ਸਿੰਘ। ਅੱਛਾ। ਉਹ 5-6 ਭਰਾ ਉਹ ਸਨ। ਆ ਸਾਤੇ ਵਾਲਾ ਸੀ ਸਿੱਖ, ਉਹਦਾ ਨਾਂ ਸ਼ੇਰ ਸਿੰਘ ਸੀ। ਸ਼ੇਰ ਸਿੰਘ। ਤੇ ਉਹਦਾ ਚਾਚਾ ਸੀ ਪਰਲੇ ਪਾਸੇ ਰਹਿੰਦਾ, ਉਹਦਾ ਨਾਂ ਸੀ ਭਾਈ ਕਰਤਾਰ ਸਿੰਘ। ਭਾਈ ਕਰਤਾਰ ਸਿੰਘ। ਹਾਂਜੀ। ਅੱਛਾ। ਆ ਸੀਗਾ ਆ ਸ਼ਬੀਰ ਵਾਲਾ ਹੱਤਾ, ਉਹਦੇ ਨਾਲ ਸ਼ਿੰਗਾਰਾ ਤੇ ਹਰਬੰਸ ਸਿੰਘ, ਇਹ 2 ਭਰਾ ਸਨ। ਅੱਛਾ। ਤੇ ਆ ਜਿਹੜੇ ਘਰ ਆਪਾਂ ਬੈਠੇ ਆ, ਇਹ ਤਾਰਾ ਸਿੰਘ। ਤਾਰਾ ਸਿੰਘ ਸੀ। ਤਾਰਾ ਤੇ ਪਿਆਰਾ, ਇਹ 2 ਭਰਾ ਸਨ। ਉਹਦੇ ਇੱਕ ਇਹ ਨਹੀਂ ਮੈਨੂੰ ਪਤਾ ਵੀ ਤਾਰੇ ਦਾ ਸੀ ਕਿ ਪਿਆਰੇ ਦਾ। ਸੁੱਚਾ ਸਿੰਘ ਮੁੰਡਾ ਸੀ, ਉਹਦਾ ਜਵਾਨ ਸੀ ਉਦੋਂ। ਅੱਛਾ। ਹਾਂਜੀ। ਸਹੀ। ਪਿੰਡ 'ਚ ਸਕੂਲ ਵੀ ਹੈਗਾ ਸੀ? ਹੈਂ? ਸਕੂਲ ਹੈਗਾ ਸੀ? ਸਕੂਲ ਚੌਥੀ ਦਾ। ਚੌਥੀ ਤੱਕ ਹੈ ਸੀ? ਆ ਹਾਤਾ ਸੀ ਉਹਦਾ ਮਿਸਤਰੀਆਂ ਦੇ ਲਾਗੇ। ਮਿਸਤਰੀਆਂ ਦੇ ਉਹਦੇ ਲਾਗੇ? ਪਿਓ ਦਾ ਨਾਂ ਸੀ ਨਰੈਣ ਸਿੰਘ। ਅੱਛਾ। ਬਾਕੀ ਜਗਜੀਤ ਸਿੰਘ ਸੀ, ਕੁੰਨਣ ਸੀ, ਜੋਧੂ ਸੀ। ਅੱਛਾ। ਹਾਂਜੀ, ਪਰਾਂ ਸੇਵਾ ਸਿੰਘ ਸੀ, ਕੁੰਭ ਸੀ। ਤੇ ਪਰਾਂ ਉਸ ਤੋਂ ਪਰਾਂ ਫਿਰ ਪਿਆਰਾ ਨਾਮ ਭੁੱਲ ਜਾਂਦਾ, ਉਹ ਉਹਦੇ ਨਾਂ ਤੇ ਮੁਰੱਬਾ ਵੱਜਦਾ। ਆਧੇ ਪੇੜੇ ਦੇ ਨਾਂ ਤੇ ਤੁਸੀਂ ਦੱਸਦੇ ਆ। ਰਾਮਪੁਰ ਵਾਲਾ ਉਹ ਵੈਸੇ ਨਾਮ ਹੀ ਭੁੱਲੇ ਵੀ ਜਾਂਦੇ ਆ ਨਾ। ਤੇ ਬਸੇਰੇ ਘਰਾਂ ਨੂੰ ਜਾਣਦੇ ਸਾਂ, ਵੇਖੇ ਬੰਦੇ ਜਿਹੜੇ, ਉਹਨਾਂ ਦਾ ਨਾਮ ਤੁਹਾਡੇ ਨਾਲ ਲਿਆ, ਜਿਹੜਾ ਮੈਂ ਅੱਖਾਂ ਨਾਲ ਵੇਖੇ ਬੰਦੇ। ਅੱਛਾ। ਹਾਂਜੀ। ਅੱਛਾ ਬਜ਼ੁਰਗੋ, ਪਿੰਡ 'ਚ ਗੁਰਦੁਆਰਾ ਵੀ ਹੈ ਸੀ? ਹਾਂਜੀ, ਗੁਰਦੁਆਰਾ ਹੈ ਸੀ ਪਿੰਡ 'ਚ? ਹੈਗਾ ਸੀ। ਅੱਛਾ। ਖੂਹ ਵੀ ਹੈਗਾ ਸੀ। ਗੁਰਦੁਆਰਾ ਕਿੱਥੇ ਕਰਕੇ ਸੀ? ਆ ਬਾਜ਼ਾਰ ਜਾਂਦਾ ਉੱਥੇ, ਸਾਡੀ ਮਸਜਿਦ ਦੇ ਉਰਲੇ ਪਾਸੇ। ਅੱਛਾ। ਐ ਸਾਥ। ਹੁਣ ਕੋਈ ਨਿਸ਼ਾਨੀ ਹੈਗੀ ਉਹਦੀ ਜਾਂ ਨਹੀਂ? ਮੇਰਾ ਖਿਆਲ ਆਉਂਦਾ ਵੀ ਨਹੀਂ ਹੋਣੀ ਕੋਈ। ਨਹੀਂ ਹੋਣੀ। ਸਹੀ ਹੋ ਗਿਆ। ਰਿਹਾ ਹੋਣਾ ਤਾਂ ਇਹ ਰਹੀ ਨਿਸ਼ਾਨੀ, ਤੇ ਹੁਣ ਮੇਰਾ ਖਿਆਲ ਆਉਂਦਾ ਵੀ ਨਹੀਂ ਹੋਣੀ ਕੋਈ। ਕਿਉਂ? ਹਾਂਜੀ ਜੀ, ਉਹ ਜਿਹਦੇ ਚ ਉਹ ਮੁੰਡੇ ਰਹਿਮਤ ਦੇ ਪਤੀ। ਅੱਛਾ ਜੀ। ਅੱਛਾ, ਜੇ ਆਪਾਂ ਵਸੇਬ ਤੇ ਦੁਬਾਰਾ ਗੱਲ ਕਰੀਏ ਤੇ ਕਿੱਦਾਂ ਦੇ ਸੀ ਉਹ ਸਰਦਾਰ? ਕੋਈ ਮਾੜੇ ਬੰਦਿਆਂ ਦਾ ਖਿਆਲ ਖਿਊਲ ਰੱਖਦੇ ਸੀ? ਕਰਦੇ ਸੀ। ਤੇ ਜਿਹੜਾ ਸਕੂਲ ਸੀ, ਕੋਈ ਪਤਾ ਇੱਥੇ ਉਸਤਾਦ ਕੌਣ ਸੀਗਾ ਸਕੂਲ 'ਚ? ਜਰਮੀਆਂ ਕੋਟਲੇ ਦਾ ਸੀ ਇੱਕ ਮਾਸਟਰ ਆਉਂਦਾ ਹੁੰਦਾ। ਕੋਟਲੇ ਤੋਂ ਆਉਂਦਾ ਸੀ? ਹਾਂਜੀ। ਅੱਛਾ 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 ਅੱਛਾ। ਹਾਂਜੀ। ਸਹੀ ਹੋ ਗਿਆ। ਤੇ ਬਜ਼ੁਰਗੋ, ਜਦੋਂ 47 ਹੋਈ ਹੈ, ਵੰਡ ਹੋਈ ਹੈ, ਹਾਂਜੀ, ਉਹ ਕਿੱਦਾਂ ਗਏ? ਕੋਈ
ਉਹਨੂੰ ਕੱਢਿਆ ਗਿਆ ਜਾਂ ਆਪ ਗਏ, ਕਿੱਦਾਂ ਦਾ ਮਾਹੌਲ ਸੀ? ਉਹ ਇਹ ਤਾਂ ਤੁਹਾਨੂੰ ਦੱਸਣਾ ਜੀ ਗੱਲ, ਰੌਲਾ ਤੇ ਪਿਆ ਰਿਹਾ 6 ਮਹੀਨੇ। ਅੱਛਾ। ਸਾਡੀਆਂ ਬੀਬੀਆਂ ਧੀਆਂ ਜਿਹੜੀਆਂ, ਸਾਡਾ ਘਰ ਸ਼ਾਹਕੋਟ ਘਰ ਸੀ, ਇਹ ਸਾਡੇ ਪ੍ਰਾਹੁਣਿਆਂ ਦਾ ਘਰ ਇੱਕ। ਅੱਛਾ। ਬੱਚੀਆਂ ਸੀ ਆਪਣੀ ਉੱਥੇ ਛੱਡ ਆਏ ਸਾਂ। ਸਾਡੀਆਂ ਮਾਵਾਂ ਸਨ ਸਿਆਣੀਆਂ, ਅਸੀਂ ਭਾਈ ਮਾਵਾਂ ਹਾਂ 5-7 ਘਰ ਅਸੀਂ ਆਪਣੇ, ਤੇ ਬੰਦੇ ਵੀ 10 ਸਾਲਾਂ ਦੀ ਖੈਰ ਸੀ। ਤੇ ਉਹਨੇ ਆਖਿਆ ਬੁੱਢਾ ਸਿੰਘ ਨੇ ਵੀ ਤੁਸੀਂ ਬੈਠੇ ਰਹੋ। ਬੈਠੇ ਰਹੇ ਅਸੀਂ। ਤੇ ਫਿਰ ਜਿੱਦਣ ਭਲੇਰ ਵਾਲੇ ਆਏ ਨਾ, ਬੜੀ ਆਵਾਮ ਸੀ, ਬੇਬਹਾ ਆਵਾਮ। ਅੱਛਾ, ਭਲੇਰ 'ਚ ਸੁਣਿਆ ਬੜੀ ਕਤਲੋ ਹਾਰਤ ਹੋਈ ਹੈ। ਉਹ ਨਾ ਇੰਜ ਦਾਲੀ ਲੱਗੇ ਜਿਵੇਂ ਸੜਕਾਂ 'ਚ ਪੈਲੀਆਂ 'ਚੋਂ ਦੀ ਦੁਨੀਆ ਤੁਰੀ ਆਉਂਦੀ। ਜਦੋਂ ਉਹ ਕਿਲ੍ਹਾ ਭਲੇਰ ਵਾਲਾ ਟੁੱਟਾ, ਉੱਥੇ ਉਹ ਪਿਛਲੇ ਪਿੰਡ ਉੱਥੇ ਹੀ ਆਣ ਕੇ ਇਕੱਠੇ ਹੁੰਦੇ ਰਹੇ ਤੁਹਾਡੇ। ਅੱਛਾ। ਜਦੋਂ ਫਿਰ ਉਹ ਨਾ ਰਾਤ ਫਿਰ ਇੱਥੇ ਇੱਧਰ ਨੂੰ ਆਏ, ਦਿਨ ਚੜ੍ਹਿਆ ਤਾਂ ਵੇਖਿਆ ਦੁਨੀਆ ਬੇਬਹਾ। ਤੋ ਜਿਹੜਾ ਬੁੱਢਾ ਸਿੰਘ ਸੀ ਨਾ, ਉਹ ਸਾਡੇ ਪਿਓ ਨੂੰ ਮਾਮਾ ਆਂਦੇ ਹੁੰਦੇ ਸੀ। ਉਹਨਾਂ ਦੀ ਜਿਹੜੀ ਮਾਂ ਸੀ ਉਹ ਵੀ ਵਿਰਕਾਂ ਦੀ ਸੀ। ਅੱਛਾ। ਤੇ ਸਾਡੇ ਵੱਡੇ ਵੀ ਸਿੱਖੋਂ ਮੁਸਲਮਾਨ ਹੋਏ, ਸਾਡੀ ਵੀ ਜਾਤ ਵਿਰਕੀ ਸੀ। ਅੱਛਾ। ਉਹ ਜਿਹੜੀ ਉਹਨਾਂ ਸਿੱਖਾਂ ਦੀ ਮਾਂ ਸੀ ਨਾ, ਉਹ ਸਾਡੇ ਬਾਪ ਜਿਹੜੇ ਸਨ ਨਾ, ਉਹਨੇ ਇਹੋ ਹੀ ਭਰਾ ਬਣਾ ਲਏ ਵੀ ਇਹ ਵੀ ਵਿਰਕੀ ਨੇ। ਤੇ ਉਹ ਮਿਲਦੇ, ਉਹ ਫਿਰ ਬੁੱਢਾ ਸਿੰਘ ਨੇ ਇਹ ਸਲੂਕ ਸਾਡੇ ਨਾਲ ਕੀਤਾ। ਉਹਨੇ ਆਖਿਆ ਵੀ ਹੁਣ ਆਵਾਮ ਬਹੁਤ ਆ ਗਈ ਆ, ਅਸਾਂ ਵੀ ਉੱਠ ਕੇ ਇਹਨਾਂ ਨਾਲ ਚਲੇ ਜਾਣਾ। ਤੇ ਚਲੋ ਤੁਹਾਨੂੰ ਮੈਂ ਨਹਿਰ ਨਗਾ ਕੇ ਆਵਾਂ। ਪਰਾਂ ਸਾਡੇ ਪਿੰਡ ਮੁਸਲਮਾਨਾਂ ਦਾ 82। ਅੱਛਾ, 82 ਜਾ 82। ਹਾਂ, ਰਸੂਲਪੁਰ। ਹਾਂਜੀ, 82 ਰਸੂਲਪੁਰ। ਪਤਾ ਨਹੀਂ 82 ਕਹਿੰਦੇ ਆ ਜੀ ਰਸੂਲਪੁਰ। ਤੇ ਚਲੋ ਉਹਨੇ ਫਿਰ ਸਾਡੇ ਇਹ ਤਾਮਨ ਕੀਤਾ, ਇਹ ਨਹਿਰ ਦੇ ਉੱਤੇ ਲੱਕੜ ਰੱਖੀ ਹੋਈ ਸੀ। ਅੱਛਾ। ਉਹਦੇ ਉੱਤੋਂ ਦੀ ਫਿਰ ਸਾਨੂੰ ਨਗਾ ਕੇ ਤੇ ਉਹਨੇ ਅੱਗੇ ਘੋੜੀ ਲਾ ਲਈ। ਉਹ ਅੱਗੇ ਰਾਹ ਕਰੀ ਜਾਂ ਬੁੱਢੀਆਂ ਬੰਦੇ ਬੇਬਾ ਉਹ ਪਾਸੇ ਹੁੰਦੇ ਜਾਣ, ਤੇ ਅਸੀਂ ਗਾਂ ਤੁਰੇ ਗਏ। ਉਹ ਫਿਰ ਸਾਨੂੰ ਪਾਰ ਨਿਗਾਹ ਕੇ ਬੜਾ ਰੋਇਆ, ਬਹੁਤ ਜ਼ਿਆਦਾ ਰੋਇਆ। ਹਾਏ ਹਾਏ। ਤੇ ਖਤ ਵੀ ਕਰਦੇ ਰਹੇ ਵੀ ਸਾਨੂੰ ਡੱਲਾ ਨਹੀਂ ਭੁੱਲਣਾ, ਡੱਲਾ ਨਹੀਂ ਬੋਲਣਾ, ਡੱਲਾ ਨਹੀਂ ਭੁੱਲਣਾ। ਹਾਏ ਹਾਏ। ਉਹਨਾਂ ਦੀਆਂ ਯਾਦਾਂ ਕਰਕੇ ਹੀ ਆਪਾਂ ਆਏ ਹਾਂ ਬਜ਼ੁਰਗੋ। ਮੈਂ ਕਿਹਾ ਉਹਨਾਂ ਦੀਆਂ ਯਾਦਾਂ ਕਰਕੇ ਹੀ ਆਏ ਹਾਂ। ਅੱਛਾ। ਉਹਨਾਂ ਦੀਆਂ ਯਾਦਾਂ ਲੈਣ ਹੀ ਆਏ ਤੁਹਾਡੇ ਕੋਲ। ਨਹੀਂ, ਚੰਗੇ ਸਨ। ਤੇ ਬਜ਼ੁਰਗੋ ਉਹ ਹੱਸੀ ਖੁਸ਼ੀ ਗਏ ਆ ਇੱਥੋਂ ਜਾਂ ਕਿੱਦਾਂ ਦਾ ਮਾਹੌਲ ਸੀ? ਹਾਂ, ਇੱਧਰੋਂ ਹੱਸੀ ਖੁਸ਼ੀ ਗਏ ਆ ਜਾਂ ਕਿੱਦਾਂ, ਕੀ ਕੁਛ ਵੇਖਿਆ ਲੋਕਾਂ ਦੇ ਚਿਹਰਿਆਂ ਦੇ ਉੱਪਰ? ਕੀ ਸੀ, ਖੁਸ਼ੀ ਸੀ, ਗਮੀ ਸੀ? ਵੇਖਣਾ ਜੀ, ਇੱਥੇ ਵੇਖਿਆ ਸੀ ਉਹਨਾਂ, ਇੱਥੇ ਕਿਸੇ ਪਿੰਡ ਦੇ ਕਮੀ ਨੂੰ ਚਪੇੜ ਨਹੀਂ ਮਾਰੀ ਉਹਨਾਂ ਨੇ, ਕਿਸੇ ਨੇ ਵੀ। ਆਵੇ ਆਖੀਏ ਨਾ, ਬਿਲਕੁਲ ਬਾਤ। ਇੱਥੇ ਰਹੇ ਨੇ ਜਿਹੜੇ ਈਸਾਈ ਵੀ ਰਹੇ, ਦੂਸਰੇ ਮੁਸਲਮਾਨ। ਚਲੋ ਜੀ, ਈਸਾਈਆਂ ਦੇ ਮੁਸਲਮਾਨ, ਅਸਾਂ ਨਹੀਂ ਕਿਸੇ ਨੂੰ ਵੇਖਿਆ ਉਹਨਾਂ ਨੂੰ ਚਪੇੜ ਮਾਰਦੇ ਆ ਵੀ। ਬੜੇ ਸਲੂਕ ਨਾਲ ਗਏ। ਇੱਥੇ ਕੋਈ ਕਤਲੋ ਗਾਰਤ ਤੇ ਨਹੀਂ ਹੋਈ? ਹਾਂਜੀ, ਕਤਲੋ ਗਾਰਤ ਤੇ ਨਹੀਂ ਹੋਈ? ਨਹੀਂ, ਕੋਈ ਨਹੀਂ ਹੋਈ। ਆ ਭਲੇਰ ਬਾਰੇ ਸੁਣਿਆ? ਸਾਡੇ ਵੇਖਣ 'ਚ, ਮੇਰੇ ਵੇਖਣ 'ਚ ਜਿੰਨਾ ਤੱਕ ਇੱਥੇ ਕੋਈ ਬੰਦੇ ਨੂੰ ਕਿਸੇ ਨੇ ਉਹਨਾਂ ਨੇ ਮਾਰਿਆ ਨਾ। ਸਾਡੇ ਪਿੰਡ ਦਾ ਹੀ ਕੋਈ ਮਾਰਿਆ ਤੇ ਨਾ ਇਹਨਾਂ ਨੇ ਕੋਈ ਮੁਸਲਮਾਨ ਮਾਰਿਆ। ਮੈਂ ਤੇ ਇਹ ਕੁਝ ਵੇਖਿਆ। ਤੇ ਰਾਹ ਜਾਂਦਿਆਂ ਭਾਵੇਂ ਦੇਖੋ ਜੀ, ਜਿਹੜਾ ਮੁਸਲਮਾਨ ਲੱਭ ਗਿਆ ਉਹ ਮਾਰ ਛੜਿਆ, ਜਿਹੜਾ ਤੁਹਾਡੀ ਬਰਾਦਰੀ ਦਾ ਲੱਭਾ ਉਹ ਮੁਸਲਮਾਨਾਂ ਮਾਰ ਛੜਿਆ। ਹਾਂ, ਹੋਇਆ ਤੇ ਇੰਜ ਸੀ 47 ਦੇ ਵਿੱਚ। ਇਹ ਰਾਹ 'ਚ ਇੱਥੇ ਕੋਈ ਨਹੀਂ ਹੋਈ। ਅੱਛਾ, ਤੁਸੀਂ ਇੰਨੇ ਬੜੇ ਨਾਂ ਲੈ ਤੇ। ਹਾਂਜੀ, ਇੰਨੇ ਬੜੇ ਨਾਂ ਲੈ ਤੇ ਤੁਸੀਂ ਇੱਥੇ ਪਿੰਡ ਦੇ। ਹਾਂਜੀ, ਲੋਕਾਂ ਦੇ ਅੱਧੀ ਪੌਣੀ ਸਦੀ ਹੋ ਗਈ ਆ, ਪੌਣੀ ਸਦੀ। ਹਾਂਜੀ। ਤੇ ਪੌਣੀ ਸਦੀ ਦੇ ਵਿੱਚ ਕਦੀ ਇਹਨਾਂ ਲੋਕਾਂ ਨੇ ਰਾਬਤਾ ਕੀਤਾ? ਉਦੋਂ 1-2 ਵਾਰੀ ਆਏ ਇੱਥੇ। ਹਾਂ, ਮੁੜ ਕੇ ਨਹੀਂ ਕੋਈ ਆਇਆ। ਮੁੜ ਕੇ ਨਹੀਂ ਆਇਆ। ਤੇ ਯਾਦ ਕਿਉਂ ਰੱਖੇ ਆ ਇੰਨੇ ਸਾਰੇ ਬੰਦਿਆਂ ਦੇ ਨਾਂ? ਯਾਦ ਕਿਵੇਂ ਰਹੇ ਆ? ਹਾਂਜੀ, ਮੈਂ ਕਿਹਾ ਇੰਨੇ ਲੋਕਾਂ ਦੇ ਨਾਂ ਅੱਜ ਵੀ ਕਿਵੇਂ ਯਾਦ ਆ? ਪੌਣੀ ਸਦੀ ਹੋ ਗਈ ਹੈ ਅਜੀ। ਉਹ ਤੇ ਫਿਰ ਵੇਖੇ, ਜਿਹੜੀ ਸ਼ਾਇਦ ਵੇਖੀ ਹੋਈ ਸੀ। ਹਾਂ, ਤੇ ਉਹ ਯਾਦ ਆ। ਯਾਦ ਆ। ਹਾਂਜੀ। ਤੇ ਉਹਨਾਂ ਲੋਕਾਂ ਨੂੰ, ਉਹਨਾਂ ਦੇ ਬੱਚਿਆਂ ਨੂੰ, ਜਾਂ ਉਹਨਾਂ 'ਚ ਕੀ ਪਤਾ ਕੋਈ ਜਿਉਂਦਾ ਹੋਵੇ, ਜਾਂ ਜਿਹੜੇ ਤੁਹਾਡੇ ਹਾਣੀ ਸੀਗੇ, ਆਹੋ ਜੀ, ਉਹਨਾਂ ਨੂੰ ਹੁਣ ਕੀ ਪਤਾ। ਕੋਈ ਸਲਾਮ ਦੁਆ ਦੇਣਾ ਉਹਨਾਂ ਨੂੰ? ਵੇਖੋ ਜੀ, ਜਿਹੜਾ ਕੋਈ ਉਹ ਬਲਤੇ 'ਚ ਕੋਈ ਹੋਣਾ ਹੀ ਨਹੀਂ। ਮੈਂ, ਮੇਰੇ ਪਿਓ ਨਾਲ ਹੀ ਜੁਮਾ ਜਲਾ। ਅੱਛਾ। ਹਾਂਜੀ। ਤੇ ਜਿਹੜਾ ਸੀਗਾ ਉਹ ਨਾ ਬੁੱਢਾ ਸਿੰਘ ਤੇ ਸੰਤਾ ਸਿੰਘ, ਉਹਨਾਂ ਦੇ ਮੁੰਡਿਆਂ ਦੇ ਵੀ ਨਾਮ ਮੈਨੂੰ ਯਾਦ ਸਨ ਨਾ, ਤੇ ਦੱਸੇ ਤੁਹਾਨੂੰ। ਤੇ ਅੰਨਾ ਜਾਣੇ ਉਹਨਾਂ 'ਚ ਕੋਈ ਹੈ ਜਾਂ ਨਹੀਂ, ਹੁਣ ਕੀ ਪਤਾ। ਸਹੀ ਹੋ ਗਿਆ, ਸਹੀ ਹੋ ਗਿਆ। ਹਾਂਜੀ। ਇੰਨਾ ਕੁ ਮੈਨੂੰ ਪਤਾ ਲੱਗਾ ਇੱਥੇ। ਇੱਕ ਦਿਨ ਮੇਰੇ ਪੋਤਰੇ ਨੇ ਮੈਨੂੰ ਦੱਸਿਆ, ਉਹ ਤੁਹਾਡਾ
ਮੁੰਡੇ ਦਾ ਉਹਦੇ ਵਿੱਚ ਫੋਟੋ ਅੱਛਾ ਗੱਲਾਂ ਕੀਤੀਆਂ। ਮੈਂ ਆਖਿਆ ਵੀ ਯਾਰ ਇਹ ਮੈਨੂੰ ਆਪਣੇ ਪਿਓ ਦਾ ਨਾਂ ਦੱਸੇ ਤੇ ਮੈਂ ਪਤਾ ਦੱਸਾਂਗਾ ਨਾ ਵੀ ਫਲਾਣੇ ਦਾ ਪੁੱਤ ਆ। ਅੱਛਾ ਉਹਨੇ ਦੱਸਿਆ ਜੀ ਨਰੈਣ ਸਿੰਘ ਦਾ ਪੁੱਤ ਆ। ਅੱਛਾ ਮੈਂ ਕਿਹਾ ਨਰੈਣ ਸਿੰਘ ਮੈਂ ਬੜਾ ਵੇਖਿਆ, ਮੇਰੇ ਪਿਓ ਨਾਲ ਉਹਦਾ ਭਾਈਚਾਰਾ ਸੀ। ਅੱਛਾ ਆ ਉਹਨਾਂ ਦਾ ਘਰ ਸੀ ਇੱਥੇ, ਇਸੇ ਗਲੀ 'ਚ? ਆਹੋ ਇੱਥੇ ਹੂੰ ਮਿਸਤਰੀਆਂ ਦੇ ਘਰ ਨੂੰ ਸਾਹਮਣਾ। ਹੈ ਆਪਾਂ ਜਿਹੜਾ ਬੋਰਡ ਵਾਲਾ ਚੌਕ ਹੈ, ਹਾਂਜੀ ਪੁਰਾਣਾ ਵੀ ਇਹਦਾ ਇਹੀ ਨਾਂ ਸੀ? ਹਾਂ ਪੁਰਾਣਾ ਇਹ ਉਦੋਂ ਵੀ ਬੋਰਡ ਹੈ ਸਾ। ਅੱਛਾ 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 ਇਹ ਸ਼ੇਰ ਸਿੰਘ ਨੇ ਲਾਇਆ ਸੀ ਬੋਰਡ ਹਾਤੇ ਅੱਛਾ। ਵਾਲੇ ਨੇ। ਹਾਂ ਹਾਂ ਹਾਂਜੀ ਸਹੀ ਸਹੀ। ਤੇ ਉਹਨਾਂ ਲੋਕਾਂ ਨੂੰ ਮੈਂ ਕਿਹਾ ਕੋਈ ਸੁਨੇਹਾ ਦੇਣਾ, ਹਾਂ ਕੋਈ ਸੁਨੇਹਾ ਦੇਣਾ ਉਹਨਾਂ ਨੂੰ? ਹੁਣ ਵੇਖੋ ਜੀ ਕੋਈ ਹੁਣ ਜਾਣੂ ਪਛਾਣੂ ਹੋਵੇ ਦੱਸਣਾ ਕਾਹਦਾ ਸੇਨਾ ਜੀ ਅਸੀਂ। ਹਾਂਜੀ ਦੁਆ ਸਲਾਮ ਹੀ ਆ ਨਾ। ਦੁਆ ਸਲਾਮ ਹੀ ਹੈ। ਹਾਂਜੀ ਜਿਉਂਦੇ ਵਸਦੇ ਰਹੋ। ਹਾਂਜੀ ਹੂੰ ਆ ਚਲੋ ਜੀ ਇਹ ਕਰ ਛੱਡਿਓ ਤੁਸੀਂ। ਹੂੰ ਆ ਵੀ ਜਾ ਤੁਹਾਡੇ ਵੱਡੇ ਦਾਸਤਾਨ ਤੇ ਜਿਵੇਂ ਯਾਦ ਕਰਦੇ ਆ। ਹਾਂ ਜਿੱਦਾਂ ਤੁਸੀਂ ਯਾਦ ਕਰਦੇ ਹੋ ਹਾਂਜੀ ਤੇ ਉਹਨਾਂ ਦੇ ਤੇ ਵਿਚਾਰੇ ਸਾਰਾ ਕੁਝ ਪਿੰਡਿਆਂ ਤੇ ਹੰਡਾਇਆ, ਹਾਂਜੀ। ਸਾਰਾ ਕੁਝ ਵੇਖਿਆ। ਹਾਂਜੀ ਯਾਦ ਤੇ ਫਿਰ ਰਹਿੰਦਾ ਹੀ ਹੈ। ਮਾਹੌਲ ਉਦੋਂ ਵਧੀਆ ਸੀ ਕਿ ਅੱਜ ਦਾ ਵਧੀਆ? ਹਾਂਜੀ ਮਾਹੌਲ ਉਦੋਂ ਦਾ ਵਧੀਆ ਸੀ ਕਿ ਅੱਜ ਦੇਖੋ ਦਾ ਜੀ ਵਧੀਆ? ਉਹ ਵਕਤ ਵੀ ਚੰਗਾ ਸੀ, ਆ ਹੁਣ ਵਾਲਾ ਵੀ ਬਹੁਤ ਚੰਗਾ। ਹਾਂ ਸਹੀ। ਹੁਣ ਵਾਲਾ ਵੀ ਬਹੁਤ ਚੰਗਾ। ਵੇਖੋ ਜੀ ਉਸ ਟਾਈਮ ਦੇ ਵਿੱਚ ਉਹ ਜਿਹੜਾ ਬੁੱਢਾ ਸਿੰਘ ਸੀ ਨਾ ਸਿੱਖ, ਉਹ ਬਹੁਤ ਚੰਗਾ ਸੀ। ਕਿਤਨਾ ਉਹ ਮੰਡੀਰ ਨੇ ਇੱਥੇ ਸਾਡੇ ਇਹ ਮਿਸਤਰੀ ਦੀਨ ਮੁਹੰਮਦ ਜਿਹਦਾ ਤੁਸੀਂ ਉਧਰ ਵੀ ਨਾਂ ਲੈਂਦੇ ਜਾ ਕੇ, ਦੀਨ ਮੁਹੰਮਦ, ਤੇ ਇੱਥੇ ਸਲਾਹ ਕੀਤੀ। ਉਹ ਮੁੰਡਾ ਜਿਹੜਾ ਉਹਦਾ ਨਾਨਾ ਸੀ, ਅੱਛਾ ਉਹ ਮੁੰਡਾ ਬੇਟਾ ਸ਼ੌਕਤ ਅਲੀ, ਸ਼ੌਕਤ ਅਲੀ ਦਾ ਨਾਨਾ ਸੀ। ਠੀਕ ਹੋ ਗਿਆ। ਉਹਨਾਂ ਆਖਿਆ ਯਾਰ ਅਸੀਂ ਮੁਸਲਮਾਨਾਂ ਦੇ ਘਰ ਪੈਦਾ ਹਾਂ ਤਾਂ ਵੀ ਨਮਾਜ਼ ਪੜ੍ਹਿਆ ਕਰੀਏ, ਬਾਂਗ ਦਈਏ। ਉਹਨਾਂ ਕੋਠੇ ਤੇ ਚੜ੍ਹ ਕੇ ਦਿੰਦਾ ਬਾਂਗ ਦਿੱਤੀ। ਬਾਂਗ ਦਿੱਤੀ ਤੇ ਜਿਹੜੇ ਮੁੰਡੇ ਸਨ ਨਾ ਜਿਉਣਾ ਹੋਣ ਦੇ ਨਵੇਂ ਨਵੇਂ, ਉਦੋਂ ਵੀ ਉਹ ਨਵੇਂ, ਉਹਨਾਂ ਆਖਿਆ 5-4 ਯਾਰਾ ਜਿਹਨੇ ਮੁਸਲਮਾਨਾਂ ਬਾਂਗ ਦਿੱਤੀ ਆ। ਉਹ ਬੁੱਢਾ ਸਿੰਘ ਕੋਲ ਚਲੇ ਗਏ, ਲੰਬੜਦਾਰ ਕੋਲ ਨਹੀਂ ਗਏ। ਲੰਬੜਦਾਰ ਨਹੀਂ, ਬੁੱਢਾ ਸਿੰਘ ਚੌਧਰੀ ਸਿੰਘ ਝੁੱਨਾ ਵਾਲੇ ਜਿਹੜੇ ਸਨ ਨਾ, ਉਹੀ ਸਾਡੇ ਪਿੰਡ ਦੇ ਚੌਧਰੀ ਸਨ। ਅੱਛਾ। ਉਹਨਾਂ ਆਖਿਆ ਜੀ ਸਰਦਾਰ ਜੀ, ਬਾਪੂ ਜੀ, ਬਈ ਅੱਜ ਉਹਨਾਂ ਮੁਸਲਮਾਨਾਂ ਬਾਂਗ ਦਿੱਤੀ ਆ। ਉਹ ਚੁੱਪ ਕਰ ਰਹੇ। ਆਖੇ ਤੁਸੀਂ ਨਹੀਂ ਬੋਲੇ ਜੀ, ਦੱਸੋ ਸਾਨੂੰ। ਉਹਨੇ ਆਖਿਆ ਵੀ ਕੀ ਦੱਸਾਂ, ਕਿ ਸਾਡੇ ਮਸਜਿਦ ਦੇ ਆ। ਆਖੇ ਨਹੀਂ। ਉਹਨੇ ਆਖਿਆ ਉਹ ਮੁਸਲਮਾਨ ਆ, ਉਹ ਬਾਂਗ ਦੇਣ, ਨਮਾਜ਼ ਪੜ੍ਹਨ, ਜੋ ਮਰਜ਼ੀ ਕਰਨ, ਸਾਨੂੰ ਕੀ ਇਤਰਾਜ਼। ਇਹ ਤਾਂ ਹੋਣਾ ਵੀ ਨਹੀਂ ਚਾਹੀਦਾ। ਹੋਣਾ ਵੀ ਨਹੀਂ ਚਾਹੀਦਾ। ਆਹੇ ਜੀ ਤੂੰ ਦਵਾਈ ਆ। ਉਹਨੇ ਆਖਿਆ ਚਲੋ ਮੈਂ ਹੀ ਦਵਾਤੀ। ਉਸ ਮੁੰਡੇ ਦੇ ਨਾਨੇ ਨੂੰ ਉਹਨੇ ਸੱਦਿਆ। ਉਹਨੇ ਆਖਿਆ ਮਹਿਰ ਜੀ ਆਪਣੀ ਮਸਜਿਦ ਪਾਓ, ਮਸਜਿਦ ਬਣਾਓ ਆਪਣੀ। ਵੈਰੀ ਗੁੱਡ। ਮਸਜਿਦ ਬਣਾਤੀ। 2-4 ਦਿਨ ਅਸੀਂ ਉੱਥੇ ਨਮਾਜ਼ ਪੜ੍ਹਨ ਲੱਗ ਪਏ ਸਨ। ਕੋਈ ਨਹੀਂ ਆਖਿਆ ਵੀ ਕਿਉਂ ਪੜ੍ਹਦੇ ਜੇ। ਇਹ ਉਹ ਬੁੱਢਾ ਸਿੰਘ ਦਾ ਕੰਮ ਸੀ, ਮਸਜਿਦ ਪਵਾ ਕੇ ਗਿਆ ਸੀ। ਅੱਛਾ। ਹਾਂਜੀ। ਕਿਆ ਬਾਤ। ਅੱਗੇ ਹੁਣ ਤੁਸੀਂ ਦੱਸ ਲਓ ਵੀ ਉਹਨੇ ਮਾੜਾ ਕੀਤਾ ਕਿ ਚੰਗਾ ਕੀਤਾ। ਅਸੀਂ ਤਾਂ ਆਖਾਂਗੇ ਚੰਗਾ ਕਰ ਗਿਆ। ਨਹੀਂ ਨਹੀਂ ਚੰਗਾ। ਦੇਖੋ ਮਸਜਿਦ, ਮੰਦਰ, ਗੁਰਦੁਆਰਾ ਹਾਂਜੀ ਹੈ ਤੇ ਸਾਰਾ ਕੁਝ ਇੱਕ ਹੀ ਹੈ। ਉਹ ਵੀ ਅੱਲਾ ਦਾ ਘਰ, ਉਹ ਵੀ ਅੱਲਾ ਦਾ ਘਰ ਆ। ਗੱਲ ਤਾਂ ਸਾਰੀ ਗੱਲ ਤਾਂ ਉੱਥੇ ਹੀ ਜਾਣੀ ਹੈ ਜੀ। ਤੇ ਬਜ਼ੁਰਗੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਹਾਡੀਆਂ ਯਾਦਾਂ ਜਿਹੜੀਆਂ, ਤੁਹਾਡੇ ਯਾਦਾਂ ਦੇ ਸਦਕੇ ਆਪਾਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਚੜ੍ਹਦੇ ਲਹਿੰਦੇ ਪਾਸੇ ਲੋਕ ਬੈਠੇ ਨੇ, ਜਿਹੜੀਆਂ ਪੁਰਾਣੀਆਂ ਸਾਂਝਾਂ ਨੇ ਤੁਹਾਡੀਆਂ, ਉਹਨਾਂ ਰਾਹੀਂ ਕਿਤੇ ਲੱਭ ਕੇ ਨਾ ਉਹ ਝੁੱਨਾ ਵਾਲਿਆਂ ਦਾ ਕੋਈ ਜੀ। ਆ ਚੁੰਨਾ ਵਾਲੇ ਕਿਉਂ ਕਹਿੰਦੇ ਉਹਨਾਂ ਨੂੰ? ਝੁੱਨਾ ਵਾਲੇ ਉਹਨਾਂ ਨੂੰ ਪਿੱਛੋਂ ਪਿਛਲਾ ਪਿੰਡ ਉਹਨਾਂ ਜਦੋਂ ਆਏ ਨਾ, ਬਾਰਬਾਦ ਹੋਈ ਆ, ਜਦੋਂ ਆਏ ਤਾਂ ਉਹ ਪਿੰਡ ਉਹਨਾਂ ਦਾ ਝੁੱਨਾ ਵਾਲਾ ਸੀ। ਚੁੰਨਾ ਵਾਲਾ ਉਹੋ ਹੀ ਫਿਰ ਆਲ ਇਹਨਾਂ ਦੀ ਪੈ ਗਈ, ਉਹ ਝੁੱਨਾ ਵਾਲੇ। ਚੁੰਨਾ ਵਾਲੇ। ਹਾਂਜੀ। ਅੱਛਾ ਲੱਭ ਕੇ ਕੀ ਕਰਨਾ ਵਾ? ਹਾਂਜੀ ਲੱਭ ਕੇ ਕੀ ਕਰਨਾ? ਨਹੀਂ ਮਿਸਾਲ ਪਰ ਕੋਈ ਉਹਨਾਂ ਦਾ ਜੀ ਲੱਭੇ ਤੇ ਫਿਰ ਉਹਨੂੰ ਪੁੱਛੋ ਵੀ ਤੁਸੀਂ ਵੀ ਜਰਮੀ ਡੱਲੇ ਦੇ ਜੇ। ਨਹੀਂ ਲੱਭ ਜਾਣਗੇ ਬੰਦੇ ਜਿਹੜੇ ਤੁਹਾਡਾ ਕੈਮਰਾ ਲੱਗਾ ਨਾ, ਫਿਰ ਆਖੀ ਵੀ ਜੁਮੇ ਜਲਾ ਦਾ ਪੁੱਤ ਦੁਆ ਸਲਾਮ ਦਿੰਦਾ। ਹਾਏ ਹਾਏ ਹਾਏ, ਕੀ ਬਾਤ ਹੈ, ਕੀ ਬਾਤ ਹੈ, ਕੀ ਬਾਤ ਹੈ। ਬਜ਼ੁਰਗੋ ਤੁਹਾਡੀ ਦੁਆ ਸਲਾਮ ਉਹਨਾਂ ਕੋਲ ਪਹੁੰਚ ਜਾਏਗੀ, ਪੂਰੀ ਕੋਸ਼ਿਸ਼ ਕਰਾਂਗੇ। ਤੇ ਜਿਹੜੇ ਸਾਡੇ ਵਿਊਵਰਸ ਨੇ ਉਹਨਾਂ ਨੂੰ ਵੀ ਬੇਨਤੀ ਸ਼ਿੰਦਾ ਮੇਰਾ ਹਾਣੀ ਸੀ, ਜਿਹੜਾ ਬੁੱਢਾ ਸਿੰਘ ਦਾ ਪੁੱਤ ਸੀ ਨਾ, ਛੋਟਾ ਸਾਰਿਆਂ ਤੋਂ ਸ਼ਿੰਦਾ, ਉਹ ਮੇਰਾ ਹਾਣੀ। ਚਲੋ ਰੱਬ ਕਰੇ ਸ਼ਿੰਦਾ ਹੋਵੇ ਤੇ ਤੁਹਾਡੀ ਆਪਾਂ ਗੱਲਬਾਤ ਕਰਾ ਜਿਹੜਾ ਫੂਲਾ ਸਿੰਘ ਦਾ ਸੀ ਹਾਕੂ, ਹਾਂ, ਉਹ ਤੇ ਘੁਲਦਾ ਹੁੰਦਾ, ਜਵਾਨ ਬੜਾ। ਅੱਛਾ। ਹਾਂਜੀ। ਇੱਥੇ ਲਾਗੇ ਮੇਲਾ ਕਿੱਥੇ ਲੱਗਦਾ ਸੀ? ਹਾਂਜੀ ਮੇਲਾ ਕਿੱਥੇ ਲੱਗਦਾ ਸੀ ਲਾਗੇ? ਮੇਲਾ ਸ਼ਾਹਕੋਟ। ਸ਼ਾਹਕੋਟ ਵਾਲਾ? ਹਾਂਜੀ। ਆ ਸ਼ਾਹਕੋਟ ਦਾ ਪੁਰਾਣਾ ਨਾਂ ਤੇ ਤੀਰਥ ਗਾੜੇ ਆ ਨਾ, 10 ਚੇਤਰ ਦੀ, 10 ਚੇਤਰ ਦੀ। ਕਿੱਦਾਂ ਦਾ ਮੇਲਾ ਲੱਗਦਾ ਸੀ? ਬੜਾ ਬਹੁਤ ਲੱਗਦਾ ਹੈ ਮੇਲਾ। ਹਾਂ, ਸਾਰੇ ਮੁਸਲਮਾਨ ਵੀ, ਤੁਹਾਡੀ ਬਰਾ, ਸਭ ਦੁਨੀਆ ਰਲ ਕੇ ਵੇਖਦੀ। ਇੱਥੇ ਇੱਕ ਦਰਬਾਰ ਵੀ ਹੈਗਾ ਨਾ ਸ਼ਾਹਕੋਟ? ਦਰਬਾਰ ਹੈ ਬਾਬੇ 9 ਲੱਖ ਹਜ਼ਾਰੀ। 9 ਲੱਖ ਹਜ਼ਾਰੀ ਦਾ।
ਠੀਕ ਠੀਕ ਠੀਕ। ਤੇ ਉਹ ਉਸ ਟਾਈਮ ਤੋਂ ਹੀ ਆ ਦਰਬਾਰ? ਹਾਂਜੀ ਉਸ ਟਾਈਮ ਦਾ ਹੀ ਹੈ? ਟਾਈਮ ਤਾਂ ਉਦੋਂ ਵੀ ਗੇਤਰਾ ਸੀ। ਹਾਂ ਸਹੀ ਸਹੀ। ਉਦੋਂ ਵੀ ਹੈ ਸੀ ਉਹ ਮੇਲਾ 9 ਲੱਖ ਹਜ਼ਾਰੀ ਦਾ ਹੀ ਲੱਗਦਾ ਸੀ? ਬਾਬੇ 9 ਲੱਖ ਹਜ਼ਾਰੀ ਦਾ ਲੱਗਦਾ ਸੀ। ਕਿਆ? ਹਾਂਜੀ। ਤੇ ਸਰਦਾਰ ਵਗੈਰਾ ਜਾਂਦੇ ਸੀ ਹਿੰਦੂ ਜਾਂਦੇ ਵੀ? ਸੀ ਸਰਦਾਰ। ਤੇ ਆਪਾਂ ਐਵੇਂ ਮੰਡੀਆਂ ਪਾ ਕੇ ਫਿਰਦੇ ਆ, ਤੁਸੀਂ ਵੀ ਨਨਕਾਣਾ ਸਾਹਿਬ ਆਉਂਦੇ ਹੋ, ਆਪਾਂ 9 ਸਰਦਾਰ ਲੱਖ ਜਾਂਦੇ ਸੀ ਦਰਬਾਰ ਦੇ ਵਿੱਚ ਵੀ ਜਾਂਦੇ ਸੀ। ਜਿਹੜਾ ਜੇ ਮੁਸਲਮਾਨ ਜਾ ਕੇ ਸਜਦਾ ਸਲਾਮ ਕਰਦੇ ਸੀ ਤਾਂ ਉਹ ਨਹੀਂ ਜੀ ਜਾ ਕੇ ਕਰਦੇ, ਉਹ ਆਪਣਾ ਹੀ ਕਰ ਲੈਂਦੇ ਸੀ ਦੂਰੋਂ ਹੀ ਸਲਾਮ। ਹਾਂ, ਸਲਾਮ ਕਹਿੰਦੇ ਹਾਂਜੀ। ਸੀ। ਬਹੁਤ ਸੋਹਣੀ ਦੁਨੀਆ ਬਸ ਜਿਹੜੀ ਕੋਈ ਵੀ ਇੱਥੇ ਜਾਂਦੇ ਨੇ, ਸਾਰੇ ਮੁਲਕ ਦੀ ਆਵਾਮ ਸ਼ਾਹਕੋਟ ਜਾਂਦੀ ਸੀ। ਕੋਈ ਝਗੜਾ ਨਹੀਂ, ਕੋਈ ਝਗੜਾ ਨਹੀਂ। ਕੋਈ ਬਾਤ। ਆ 47 ਜੀ ਹੋਇਆ? ਹਾਂਜੀ 3-4 ਦਿਨ ਮੇਲਾ ਲੱਗਦਾ ਸੀ। ਹੂੰ 3-4 ਦਿਨਾਂ 'ਚ ਕੋਈ ਝਗੜਾ ਨਹੀਂ, ਕੁਛ ਨਹੀਂ ਹੁੰਦਾ। ਹੂੰ ਬਹੁਤ ਸੋਹਣੇ ਆਰਾਮ ਨਾਲ ਦੁਨੀਆ ਹੂੰ। ਮੇਲਾ ਵੇਖ ਕੇ ਕਰਾਂ। ਤੂੰ ਆਪਣੇ ਜੀਆਂ ਵਾਸਤੇ ਮਠਿਆਈ ਲੈਂਦੀ ਹੈ, ਮੈਂ ਆਪਣੇ ਵਾਸਤੇ ਲੈਂਦੀ। ਕੀ ਬਾਤ। ਹਾਂਜੀ ਚਲੋ ਜੀ ਬਜ਼ੁਰਗੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਹਾਡੀਆਂ ਯਾਦਾਂ ਦੇ ਸਹਾਰੇ ਆਪਾਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਸਾਡੇ ਪਰਿਵਾਰ ਇੱਥੋਂ ਉੱਠ ਕੇ ਗਏ ਆ ਚਲੋ ਉਹਨਾਂ ਲਈ ਇੱਕ ਪਿਆਰ ਭਰਿਆ ਸੁਨੇਹਾ। ਤੁਸੀਂ ਵੇਖ ਸਕਦੇ ਹੋ ਕਿ ਬਜ਼ੁਰਗ, ਤੁਸੀਂ ਵੇਖ ਰਹੇ ਹੋ ਕਿ ਬਜ਼ੁਰਗਾਂ ਨੇ ਸਿਰਫ ਸਲਾਮ ਦੁਆ ਵਾਸਤੇ, ਤੇ ਬਜ਼ੁਰਗਾਂ ਨੇ ਕਿਹਾ ਕਿ ਉਹ ਜੇ ਕਿੱਥੇ ਲੱਭ ਜਾਣ ਤੇ ਮੇਰਾ ਸਲਾਮ ਦੁਆ ਉਹਨਾਂ ਨੂੰ ਦੇ ਦਿਓ। ਉਹਨਾਂ ਦਾ ਜੀ ਅਸੀਂ ਇਹ ਸ਼ੁਕਰ ਅਦਾ ਕਰਦੇ ਰਹੇ ਹਾਂ ਹਾਂ ਹਾਂ। ਵੀ ਸਾਡੇ ਬਾਬੇ ਨੂੰ ਉਹਨਾਂ ਲਿਆਂਦਾ ਸੀ ਉਧਰੋਂ? ਉਧਰੋਂ ਕਿਹੜਾ ਪਿੰਡ ਸੀ ਤੁਹਾਡਾ? ਉਹ ਇੱਧਰ ਸੀ ਕਿ ਨਾਰੋਵਾਲ ਕੀ ਇੱਧਰ ਹੁੰਦੇ ਸਨ ਪਰਾਂ। ਅੱਛਾ। ਕੀ ਪਰਾਂ ਮੁਲਕ ਗੁਰਦਾਸਪੁਰ ਨਹੀਂ, ਸਿਆਲਕੋਟ? ਇੱਥੇ ਸਿਆਲਕੋਟੋਂ ਪਰਾਂ। ਉਹ ਵੇਖ ਮੈਨੂੰ ਤੇ ਪਤਾ ਨਹੀਂ ਉਹ ਕੀ ਆਂਦਾ, ਨਾ ਹੀ ਭੁੱਲ ਪਲ ਜਾਂਦੇ। ਉਹਨਾਂ ਨੇ ਫਿਰ ਹਾਤਾ ਸੀਦਾ, ਅੱਧਾ ਹਾਤਾ ਫਿਰ ਬੁੱਢਾ ਸਿੰਘ ਹੋਣਾ ਆਪੇ ਰੱਖ ਲਿਆ ਤੇ ਅੱਧਾ ਹਾਤਾ ਸਾਡੇ ਬਾਬੇ ਨੂੰ ਦੇ ਦਿੱਤਾ ਸੀ ਉਹਨਾਂ ਨੇ। ਤੁਹਾਡੇ ਬਾਬੇ ਦਾ ਕੀ ਨਾਂ ਸੀ? ਰੂੜਾ। ਰੂੜਾ ਨੂੰ। ਸਹੀ ਸਹੀ ਸਹੀ। ਨਹੀਂ ਮੈਂ ਉਂਝ ਵੀ ਦੇਖਿਆ ਨਹੀਂ ਹੋਇਆ, ਬਾਪ ਮੇਰਾ ਦੱਸਦਾ ਹੁੰਦਾ। ਅੱਛਾ ਅੱਛਾ ਅੱਛਾ। ਚਲੋ ਜੀ ਬਜ਼ੁਰਗੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਹਾਡੀਆਂ ਯਾਦਾਂ ਦੇ ਸਹਾਰੇ ਆਪਾਂ ਕੋਸ਼ਿਸ਼ ਕਰਾਂਗੇ ਦੋਵੇਂ ਪੰਜਾਬਾਂ ਦੇ ਵਿਚਕਾਰ ਇੱਕ ਅਮਨ ਪਿਆਰ ਮੁਹੱਬਤ ਦਾ ਸੁਨੇਹਾ ਦੇਵਾਂਗੇ ਉਹਨਾਂ ਪਰਿਵਾਰਾਂ ਦੇ ਵਿਚਕਾਰ ਜਿਨ੍ਹਾਂ ਨੇ ਇਹਨਾਂ ਦੇ ਨਾਂ ਲਏ। ਉਮੀਦ ਹੈ ਉਹਨਾਂ ਵਿੱਚ ਕੋਈ ਨਾ ਕੋਈ ਜ਼ਰੂਰ ਹੋਏਗਾ ਤੇ ਰਾਬਤਾ ਜ਼ਰੂਰ ਕਰੇਗਾ ਤਾਂ ਕਿ ਬਜ਼ੁਰਗਾਂ ਦਾ ਸਲਾਮ ਜਿਹੜਾ ਹੈ ਉੱਥੇ ਤੱਕ ਪਹੁੰਚਾ ਦਈਏ। ਇਹਨਾਂ ਬਜ਼ੁਰਗਾਂ ਨੂੰ ਵੇਖ ਲਓ, ਅੱਜ ਵੀ 73 ਵਰ੍ਹਿਆਂ ਬਾਅਦ, ਪੌਣੀ ਸਦੀ, ਬਹੁਤ ਵੱਡੀ ਗੱਲ ਹੁੰਦੀ, ਪੌਣੀ ਸਦੀ ਬਾਅਦ ਵੀ ਉਹਨਾਂ ਲੋਕਾਂ ਦੇ ਅੱਜ ਵੀ ਨਾਂ ਚੇਤੇ ਆ। ਔਰ ਮੈਨੂੰ ਕਿਹਾ ਕਿ ਅਗਰ ਲੱਭ ਜਾਣ ਤੇ ਕਿਆ ਹੀ ਬਾਤ ਹੈ। ਔਰ ਉਹ ਕਿਆ ਹੀ ਬਾਤ, ਇਹਨਾਂ ਨੂੰ ਕਿਸੇ ਲਾਲਚ ਨਹੀਂ ਕੋਈ ਉਹਨਾਂ ਤੋਂ, ਸਿਰਫ ਕਹਿੰਦੇ ਕਿ ਸਾਡਾ ਸਲਾਮ ਦੁਆ ਦੇ ਦੇਣਾ ਕਿ ਮੈਂ ਜੁਮੇ ਦਾ ਮੁੰਡਾ ਹਾਂ। ਸੋ ਇਹ ਬੜੀਆਂ ਗੱਲਾਂ ਹੁੰਦੀਆਂ ਨੇ, ਸਾਡੇ ਪੰਜਾਬ ਦੇ ਵਿਚਕਾਰ ਹੀ ਇਹ ਚੀਜ਼ਾਂ ਲੱਭਦੀਆਂ ਨੇ, ਬਾਹਰ ਕਿੱਥੇ ਨਹੀਂ ਲੱਭਦੀਆਂ। ਪਿਆਰ ਭਰੀਆਂ ਸਾਂਝਾਂ ਦੀ ਗੱਲ, ਜਿੱਥੇ ਆਪਾਂ ਨਫ਼ਰਤਾਂ ਦੀਆਂ ਗੱਲਾਂ ਕਰਦੇ ਹਾਂ ਬਾਰਡਰ ਦੇ ਆਰ ਪਾਰ ਦੇ ਵਿੱਚ, ਉਹ ਫਲਾਣੇ ਨੇ ਇਹ ਕਰ ਦਿਆ, ਫਲਾਣੇ ਨੇ ਇਹ ਕਰ ਦਿਆ, ਤੋ ਉੱਥੇ ਇਹ ਮੁਹੱਬਤ ਦੀਆਂ ਗੱਲਾਂ ਇਹਨਾਂ ਬਜ਼ੁਰਗਾਂ ਕੋਲ ਵੀ ਪੁੱਛਣੀਆਂ ਚਾਹੀਦੀਆਂ ਕਿ ਕਿੱਦਾਂ ਆਪਸ 'ਚ ਰਹੇ, ਕਿੱਦਾਂ ਬੁੱਢਾ ਸਿੰਘ ਅੱਜ ਵੀ ਇਹਨਾਂ ਨੂੰ ਯਾਦ ਹੈ, ਕਿੰਨਾ ਉਹ ਸਾਰਾ ਕੁਝ ਛੱਡ ਛਡਾ ਕੇ ਉਜਾੜਿਆਂ ਦੇ ਵੇਲੇ ਤੇ ਇਹਨਾਂ ਨੂੰ ਆਪਣੇ ਘਰ ਛੱਡ ਕੇ ਆਇਆ, ਤੇ ਇਹਨਾਂ ਲੋਕਾਂ ਨੇ ਵੀ ਉਹਨਾਂ ਨਾਲ ਪਿਆਰ ਮੁਹੱਬਤ ਕੀਤੀ। ਸੋ ਇਹ ਮੁਹੱਬਤ ਦੀਆਂ ਸਾਂਝਾਂ ਨੇ, ਪਿਆਰ ਦੀਆਂ ਸਾਂਝਾਂ ਨੇ ਜੋ ਸਾਨੂੰ ਕਿਸੇ ਨੇ ਵੀ ਨਹੀਂ ਦੱਸੀਆਂ, ਨਾ ਸਕੂਲ ਕਾਲਜ, ਕਿਤਾਬਾਂ ਖੋਲ੍ਹ ਕੇ ਵੇਖ ਲਓ ਤੇ ਨਫ਼ਰਤ ਦੀਆਂ ਭਰੀਆਂ ਹੋਣਗੀਆਂ। ਮਾफ़ ਕਰਨਾ ਅਗਰ ਕਿਸੇ ਨੂੰ ਬੁਰਾ ਵੀ ਲੱਗੇ, ਪਰ ਇਹ ਹਕੀਕਤ ਹੈ। ਸੋ ਇਹ ਹਕੀਕਤ ਹੀ ਅਸੀਂ ਤੁਹਾਡੇ ਸਾਹਮਣੇ ਜਿਹੜੀ ਹੈ ਉਹ ਓਪਨ ਤੁਹਾਡੇ ਸਾਹਮਣੇ ਇੱਕ ਡਿਸਕਸ ਕਰਦੇ ਹਾਂ, ਕਿਉਂਕਿ ਇਹਨਾਂ ਲੋਕਾਂ ਨੇ ਆਪਣੇ ਪਿੰਡੇ ਤੇ ਸਾਰਾ ਕੁਝ ਹੈ। ਸੋ ਇਹ ਪਿਆਰ ਮੁਹੱਬਤ ਦੀਆਂ ਸਾਂਝਾਂ ਦੀ ਇੱਕ ਲੜੀ ਹੈ, ਇੱਕ ਲਹਿਰ ਹੈ, ਇਸੇ ਤਰ੍ਹਾਂ ਜਾਰੀ ਰਹੇਗੀ। ਮਿਲਦੇ ਹਾਂ ਕਿਸੇ ਹੋਰ ਥਾਂ, ਕਿਸੇ ਹੋਰ ਬਜ਼ੁਰਗ ਦੀ ਕਹਾਣੀ ਲੈ ਕੇ। ਰੱਬ ਰੱਖੇ।